ਮੈਦ ਸਿੰਘ ਪੂਰਬ ਪਿੰਡ ਵੇਖਣ ਨੂੰ ਜੀ ਕਰਦਾ। ਹਾਂ, ਮਨ ਤੇ ਕਰਦਾ ਵੀ ਵੇਖੀਏ ਪਿੰਡ। ਅੱਛਾ, ਤੁਹਾਨੂੰ ਵੀਡੀਓ ਵਿਖਾ ਦਈਏ ਬਣਵਾ ਕੇ। ਹਾਂ, ਫੇਰ ਤੇ ਬਹੁਤ ਵਧੀਆ। ਲੋ ਜੀ ਦੋਸਤੋ, ਬਾਬਾ ਜੀ ਮਹਿ ਸਿੰਘ ਹੋਰਾਂ ਨੇ ਇੰਡੀਆ ਤੋਂ ਕਿਹਾ ਹੈ ਕਿ ਮੈਂ ਪੂਰਬ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ 'ਚ ਪੈਦਾ ਹੋਇਆ ਸਾਂ। ਬੜਾ ਦਿਲ ਕਰਦਾ ਆਪਣਾ ਆਬਾਈ ਘਰ ਵੇਖਣ ਤੇ, ਪੁਰਾਣਾ ਘਰ ਵੇਖਣ ਤੇ, ਲੇਕਿਨ ਮੈਂ ਬੁੱਢਾ ਹੋ ਗਿਆ, ਸਿਹਤ ਇਜਾਜ਼ਤ ਨਹੀਂ ਦਿੰਦੀ, ਪਾਕਿਸਤਾਨ ਜਾ ਨਹੀਂ ਸਕਦਾ। ਤੇ ਮੈਂ ਫਿਰ ਵੀਡੀਓ ਜਦੋਂ ਵੇਖੀ ਤੇ ਮੇਰਾ ਦਿਲ ਕੀਤਾ ਕਿ ਬਾਬਾ ਜੀ ਦਾ ਪਤਾ ਨਹੀਂ ਕਿੰਨਾ ਕੁ ਦਿਲ ਕਰਦਾ ਆਪਣਾ ਪਿੰਡ ਵੇਖਣ ਤੇ, ਆਪਣਾ ਘਰ ਬੁਆ ਵੇਖਣ ਤੇ ਇਸ ਵੀਡੀਓ ਦੇ ਵਿੱਚ ਫਿਰ ਮੈਂ ਬਾਬਾ ਜੀ ਦੀ ਖੁਆਇਸ਼ ਪੂਰੀ ਕਰਨ ਲੱਗਾ ਵਾਂ। ਮੈਂ ਤੁਹਾਡਾ ਖਾਦਮ ਔਰੰਗਜ਼ੇਬ ਬੇਗ ਹਮੇਸ਼ਾ ਕੋਸ਼ਿਸ਼ ਕਰਨਾ ਦੋਵਾਂ ਪੰਜਾਬੀਆਂ ਦੇ, ਦੋਵਾਂ ਮੁਲਕਾਂ ਦੇ ਜਿਹੜੇ ਵਿਛੜੇ ਹੋਏ ਲੋਕ ਨੇ ਉਹਨਾਂ ਨੂੰ ਮਿਲਾਈਏ, ਉਹਨਾਂ ਦੇ ਘਰ ਬੂਏ ਵਿਖਾਈਏ ਅਗਰ ਕੋਈ ਹੈ ਨਹੀਂ ਤੇ ਇਹ ਜਨਾਬ ਵੀਡੀਓ ਇਹ ਪਿੰਡ ਪੂਰਬ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਬਡਿਆਣੇ ਦੇ ਕੋਲ ਪਿੰਡ ਤੇ ਉਹਦੀ ਵੀਡੀਓ ਵਿਖਾਲਨੇ ਆ। ਬਾਬਾ ਜੀ ਦਾ ਘਰ ਵੀ ਵਿਖਾਲਨੇ ਆ ਤੇ ਉੱਥੇ ਗੱਲਾਂ ਵੀ ਲੋਕਾਂ ਨਾਲ ਕਰਨੇ ਆ ਤੇ ਗਲੀ ਬੂਟਾ ਵੀ ਜਿਹੜਾ ਨਾ ਉਹ ਵੀ ਵਿਖਾਲਨੇ ਤਾਂ ਕਿ ਬਜ਼ੁਰਗ ਜਿਹੜੇ ਨੇ ਉਹ ਇੰਡੀਆ ਦੇ ਵਿੱਚ ਬਹਿ ਕੇ ਤੇ ਆਪਣਾ ਘਰ ਬੁਆ ਵੇਖ ਸਕਣ। ਇਹ ਜੀ ਦੋਸਤੋ ਹੈਗਾ ਪਿੰਡ ਪੂਰਬ ਦਾ ਜਨੂਬਲ ਏਰੀਆ, ਯਾਨੀ ਕਿ ਦੱਖਣ ਵਾਲੀ ਸਾਈਡ। ਪੂਰਬ ਪਿੰਡ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਬਡਿਆਣੇ ਦੇ ਕੋਲ ਤੇ ਉਹਦਾ ਦੱਖਣ ਸਾਈਡ ਹੈ, ਇਹ ਤੁਸੀਂ ਦੇਖ ਸਕਦੇ ਹੋ। ਤੇ ਇੱਥੇ ਇਹ ਰੋਡ ਆ ਜਾਂਦੀ ਹੈ ਜਿਹੜੀ ਸਿਆਲਕੋਟ ਤੋਂ ਪਸਰੂਰ ਜਾਂਦੀ ਹੈ। ਇਸ ਸਾਈਡ ਤੇ ਸਿਆਲਕੋਟ ਤੇ ਇੱਧਰ ਨੂੰ ਪਸਰੂਰ। ਇਹ ਜੀ ਸੜਕ ਮੇਨ ਪਸਰੂਰ ਨੂੰ ਜਾਂਦੀ ਹੈ ਤੇ ਸਿਆਲਕੋਟ ਤੇ ਬਡਿਆਣੇ ਵੱਲ ਆਉਂਦੀ ਹੈ ਤੇ ਇਹਦੇ ਤੇ ਇਹ ਮੇਨ ਪਿੰਡ ਹੈਗਾ ਪੂਰਬ ਕਲੇਰ। ਇਹ ਬਹੁਤ ਵੱਡਾ ਬੋਰਡ ਹੈ, ਪੁਰਾਣਾ ਬੋਰਡ ਇੱਥੇ। ਤੇ ਇਹ ਉਹਦਾ ਤੁਹਾਨੂੰ ਵਿਊ ਦਿਖਾ ਰਿਹਾ ਮੇਨ ਤੋਂ। ਲੋ ਜੀ ਦੋਸਤੋ, ਬਾਬਾ ਜੀ ਮਹਿ ਸਿੰਘ ਸਾਹਿਬ ਹੈ ਤੁਹਾਡਾ ਪਿੰਡ ਪੂਰਬ। ਇਧਰ ਨੂੰ ਜੀ, ਇੱਧਰ ਬਾਬਾ ਮਹਿਰ ਸਿੰਘ ਜਿਹੜੇ ਹੈਗੇ ਸੀ ਉਹਨਾਂ ਦਾ ਘਰ ਇੱਧਰ ਹੁੰਦਾ ਸੀ। ਉਹਨਾਂ ਦਾ ਵੀ ਇੱਧਰ ਤੁਹਾਡੇ ਆਹੋ ਕਹਿੰਦੇ ਨੇ ਮਸਾਈ ਹੁੰਦੇ ਸਾਨੂੰ। ਅੱਛਾ ਜੀ, ਇਹ ਜੀ ਗਲੀਆਂ ਬਾਜ਼ਾਰ ਨੇ ਪੂਰਬ ਪਿੰਡ ਤਹਿਸੀਲ ਪਸਰੂਰ ਤੇ ਜ਼ਿਲ੍ਹਾ ਸਿਆਲਕੋਟ। ਪੁੱਤਰ ਦਾ ਇਹ ਘਰ ਕੈਮਦੀਨ ਦਾ ਇਹ ਵੇ। ਇਹ ਕਿਹਦਾ ਘਰ ਹੈ? ਕੈਮਦੀਨ ਦੇ ਪੁੱਤਰ ਦਾ, ਬਾਬੇ ਫਿਰੋਜ਼ ਦੇ ਪੁੱਤਰ ਦਾ ਇੱਕ ਇਹ ਘਰ ਹੈ। ਹਾਂਜੀ, ਅੱਛਾ ਇਹ ਉਹਦਾ ਘਰ ਇੱਕ ਜੀ। ਵੱਡੇ ਦਾ। ਤੇ ਤੁਹਾਡੇ ਕੀ ਲੱਗਦੇ ਸਨ? ਮੇਰਾ ਦਾਦਾ ਸਹੁਰਾ ਦਾਦਾ ਸਹੁਰਾ। ਅੱਛਾ, ਬਾਬਾ ਫਿਰੋਜ਼ ਦੇ ਨੇ ਤੁਹਾਡੇ ਦਾਦਾ ਸਹੁਰਾ ਸਨ। ਹਾਂਜੀ, ਅੱਛਾ ਜੀ, ਵਾਹ ਜੀ ਵਾਹ। ਇੱਕ ਹੈ ਜਿਹਦਾ ਘਰ ਇਹ ਆਪਣਾ ਮਨਾ ਬਾਬਾ ਪਿਆਰੀ। ਚਾਰ ਬੇਟੇ ਸਨ? ਆ ਚੌਥਾ ਜਿਹੜਾ ਸੀ ਉਹ ਕੁਵਾਰਾ ਹੀ ਸੀ ਅੱਛਾ, ਤੇ ਉਹਦਾ ਕੋਈ ਗੱਲ ਇੱਕ ਕਹਿ ਤੇ ਇੱਕ ਕਹਿ ਤੇ ਕੋ ਦਰਬਾਰ ਤੇ। ਤੇ ਤੁਸੀਂ ਬਾਬੇ ਫਿਰੋਜ਼ ਨੂੰ ਵੇਖਿਆ ਕਿ ਨਹੀਂ? ਨਹੀਂ, ਮੇਰੀ ਸ਼ਾਦੀ ਤੋਂ ਪਹਿਲੇ ਫੋਟ ਹੋ ਗਿਆ ਸੀ। ਅੱਛਾ ਅੱਛਾ, ਸਹੀ ਸਹੀ ਹੈ। ਉਹ ਜੀ ਅਸੀਂ ਆਨੇ ਕਿ ਇੱਕ ਬਜ਼ੁਰਗ ਸਨ, ਉਹ ਤੁਹਾਡੇ ਬਜ਼ੁਰਗਾਂ ਦੇ ਨਾਂ ਲੈਂਦੇ ਸਨ ਤੇ ਅਸੀਂ ਆਖਿਆ ਕਿ ਚਲੋ ਜੀ ਅਸੀਂ ਵਹਾਲ ਦੇਣੇ ਉਹਨਾਂ ਦੇ ਘਰ। ਕਹਿੰਦਾ ਕਿ ਅਸੀਂ ਉਹਨਾਂ ਦੇ ਕੋਲ ਹੀ ਰਹਿੰਦੇ ਹੁੰਦੇ ਸਾਂ, ਇੰਡੀਆ ਚਲੇ ਗਏ। ਸਾਡੇ ਕੋਲ ਵੀ ਬਾਬੇ ਹੋਰੀ ਆਏ ਸਨ। ਅੱਛਾ, ਸਹੀ ਹੈ। ਐਸੇ ਫਿਰ ਸਾਨੂੰ ਜਿਹੜਾ ਦੱਸਿਆ ਗਿਆ ਇਸ ਪਿੰਡ ਦੇ ਵਿੱਚ ਲੋਕਾਂ ਨੇ ਉਹਦੇ ਮੁਤਾਬਕ ਇਹ ਕੱਚਾ ਘਰ ਹੈ ਔਰ ਇਹ ਕਿਹਾ ਜਾਂਦਾ ਹੈ ਕਿ ਇਹ ਬਾਬਾ ਜੀ ਦੇ ਜਿਹੜੇ ਵਡੇਰੇ ਸਨ ਇਹ ਉਹਨਾਂ ਦਾ ਘਰ ਹੁੰਦਾ ਸੀ। ਅੱਜ ਵੀ ਕੱਚਾ ਘਰ ਮੌਜੂਦ ਹੈ ਤੇ ਤੁਹਾਨੂੰ ਵਿਖਾਲਨੇ ਆ। ਤੇ ਹੁਣ ਐਗਜ਼ੈਕਟ 100% ਨਹੀਂ ਪਤਾ, ਲੇਕਿਨ ਜਿਹੜੀ ਮੈਂ ਇੱਥੇ ਜਾਣਕਾਰੀ ਕੀਤੀ ਹੈ ਉਹਦੇ ਮੁਤਾਬਕ ਬਾਬਾ ਜੀ ਦਾ ਮਹਿਰਦੀਨ ਦਾ ਘਰ ਇਹ ਹੀ ਸੀ ਜਿਹੜਾ ਤੁਹਾਨੂੰ ਪੁਰਾਣਾ ਘਰ ਵਿਖਾਲਣ ਡਿਆ। ਤੇ ਤੁਸੀਂ ਵੇਖੋ ਕਿੰਨਾ ਸ਼ਾਨਦਾਰ ਘਰ ਹੈ ਦੋਸਤੋ। ਇਹ ਦੇਖੋ, ਫਿਰ ਉਹੀ ਗੱਲ ਆ ਗਈ ਕਿ ਕਿੱਡੀ ਕਿੱਡੀ ਚੌੜੀ ਕੰਧ ਹੈ। ਇਹ ਦੇਖੋ ਚੌੜੀ ਕੰਧ ਤੇ ਇਹ ਦੇਖੋ ਉਹੀ ਪੱਕੀਆਂ ਜਿਹੜੀਆਂ ਨੇ ਛੱਤਾਂ, ਲੱਕੜ, ਦਿਆਰੀ ਲੱਕੜ। ਇਹ ਬਿਲਕੁਲ ਅਸਲੀ ਤੁਹਾਨੂੰ ਦਿਖਾ ਰਿਹਾ। ਤੇ ਇਹ ਖਿੜਕੀਆਂ ਪਿੰਡ ਪੂਰਬ ਕਲੇਰ। ਤੇ ਬਜ਼ੁਰਗ ਦੇਖੋ ਜੀ ਉੱਥੇ ਆਂਦੇ ਆ ਥੰਮੀ ਹੁਣ ਥੱਲੇ ਦਿੱਤੀ ਉਹਨਾਂ ਨੇ, ਛਤੀਰੀ ਤੇ ਥੱਲੇ ਥੰਮੀ ਦਿੱਤੀ ਹੈ, ਠੀਕ ਹੈ ਨਾ। ਤੇ ਇੱਥੇ ਹੁਣ ਫੈਮਿਲੀ ਰਹਿ ਰਹੀ ਹੈ। ਇਹ ਪਸਾਰ ਸੀ ਤੇ ਇਹ ਕੋਠਰੀ ਚੋਂ ਹਨੇਰਾ, ਲੇਕਿਨ ਇਹਦਾ ਵੀ ਜਿਹੜਾ ਨਾ ਉਹ ਮੈਂ ਤੁਹਾਨੂੰ ਵਿਊ ਵਿਖਾਲਣਾ। ਇਹ ਜੀ ਕੋਠਰੀ ਹੈ, ਮੈਂ ਲਾਈਟ ਜਲਾਈ ਹੈ ਤੇ ਉਹਨਾਂ ਸਮਾਨ ਸਮੂਨ ਰੱਖਿਆ ਇੱਥੇ। ਇਹ ਦੇਖੋ ਤੁਸੀਂ ਕੰਧਾਂ, ਇਹ ਕੱਚੀਆਂ ਕੰਧਾਂ ਨੇ ਤੇ ਚੌੜੀ ਤੁਸੀਂ ਦੇਖੋ ਕਿੰਨਾ ਅਰਸਾ ਹੋ ਗਿਆ, 100 ਸਾਲ ਹੋ ਗਿਆ ਹੋਣਾ ਇਸ ਮਕਾਨ ਨੂੰ ਤੇ ਕੱਚੀ ਇੱਟ ਦਾ ਬਣਿਆ। ਤੇ ਇਹ ਦੇਖੋ ਇਹ ਇੱਟ ਪੱਕੀ ਨਹੀਂ ਹੈਗੀ, ਇਹ ਕੱਚੀ ਇੱਟ ਮਿੱਟੀ ਦੀ ਸਿਰਫ ਵਲੀ ਹੈ ਸਿਰਫ। ਤੇ ਤੂੜੀ ਨਾਲ ਜਿਹੜਾ ਇਹ ਵੀ ਉਦਾਂ ਹੀ ਘਰਦਿਆਂ ਨੇ ਕਿਹਾ ਕਿ ਇਹਨੂੰ ਅਸੀਂ ਬਿਲਕੁਲ ਨਹੀਂ ਛੇੜਿਆ ਚੁੜਿਆ। ਵੇਖੋ ਤੂੜੀ ਤੇ ਇਹ ਦੇਖੋ ਇੱਟੀ ਮਿੱਟੀ ਵਿੱਚ ਲੱਗੀ। ਕੱਚਾ ਘਰ ਬਣਿਆ ਜਨਾਬ,
100 ਸਾਲ ਹੋ ਗਏ ਨੇ ਤੇ ਇੱਥੇ ਮਾਸ਼ਾਅੱਲਾ ਜਿਹੜੇ ਫੈਮਿਲੀ ਰਹਿ ਰਹੀ ਉਹਨਾਂ ਨੂੰ ਬਿਲਕੁਲ ਨਹੀਂ ਛੇੜਿਆ। ਇਹ ਬਿਲਕੁਲ ਕੱਚਾ ਤੁਸੀਂ ਦੇਖ ਸਕਦੇ ਹੋ, ਮਿੱਟੀ ਲੱਗੀ ਹੈ। ਇਹ ਦੇਖੋ ਕੋਈ ਇੱਟ ਸ਼ਿੱਟ ਦਾ ਇਸਤੇਮਾਲ ਨਹੀਂ ਹੋਇਆ, ਲੱਕੜ ਤੇ ਮਿੱਟੀ। ਇਹ ਦੇਖੋ ਇਹ ਜਨਾਬ ਦੇਖੋ ਤੁਸੀਂ, ਤੇ ਛੱਤਾਂ ਵੀ ਉਹੀ ਓਰੀਜਨਲ। ਵੱਡਾ ਘਰ ਸੀ ਜੀ ਪਿੰਡ ਦੇ ਵਿੱਚ। ਤੇ ਇਹ ਦਰਵਾਜ਼ੇ ਤੁਸੀਂ ਵੇਖੋ, ਇਹ ਵੀ ਦਰਵਾਜ਼ੇ ਜਿਹੜੇ ਨਾ ਇਹ ਪਹਿਲੇ ਹੀ ਨੇ, ਪਹਿਲੇ ਦਰਵਾਜ਼ੇ ਨੇ। ਉਹੀ ਨਾ ਇਹਨਾਂ ਦਾ ਇਹ ਮਖਸੂਸ ਸਟਾਈਲ ਹੁੰਦਾ ਸੀ ਉਦੋਂ, ਇਹ ਡਿਜ਼ਾਈਨ ਇਹਨਾਂ ਦਾ ਹੁੰਦਾ ਸੀ ਆਹੋ ਜਿਹੜਾ ਕਿ ਉਦੋਂ ਬਣਦਾ ਹੁੰਦਾ ਸੀ। ਇਹ ਵਿੱਚ ਡੱਬੀਆਂ ਲਾ ਕੇ ਤੇ ਡਿਜ਼ਾਈਨ ਬਣਦਾ ਹੁੰਦਾ ਸੀ। ਇਹ ਦੇਖੋ ਜੀ ਕੁੰਡੇ, ਆਹ ਪਹਿਲੇ ਇਹ ਹੁੰਦੇ ਹਨ। ਕੁੰਡੇ ਜਨਾਬ। ਤੇ ਇਹ ਹੈਗਾ ਘਰ ਪਿੰਡ ਪੂਰਬ ਕਲੇਰ ਚ। ਮੇਰਾ ਹਾਲ ਬਚਿਆ ਵੀ ਸਿਰਫ ਇਹ ਹੀ ਹੈ। ਇਹ ਜਨਾਬ ਇਹਦਾ ਦਰਵਾਜ਼ਾ ਆ ਗਿਆ। ਕਿਆ ਬਾਤ ਹੈ ਜੀ। ਤੇ ਇਹ ਛੱਤਾਂ ਦੇਖੋ ਤੇ ਇਹਦੀਆਂ ਵੀ ਦਿਆਰੀ ਛੱਤਾਂ ਬਾਲੇ। ਤੇ ਇਹ ਸਾਹਮਣੇ 2 ਕਮਰੇ ਨੇ, ਇਹ ਵੱਡਾ ਪਸਾਰ ਹੈ। ਇਹ ਤੋਂ ਬਲਦੀ ਜੇਗੇ ਮੈਨੂੰ ਨਹੀਂ ਜਾ ਸਕਦੀ। ਤੇ ਇਹ ਜੀ ਇਹਦਾ ਇਹ ਛੱਤੀਆਂ ਵਗੈਰਾ ਪੁਰਾਣੀਆਂ। ਇਹ ਦੇਖੋ ਇਹ ਵੀ ਪੁਰਾਣੀਆਂ ਬਣੀਆਂ ਨੇ। ਆਹੋ ਇਹ ਪਹਿਲੀਆਂ ਹੀ ਬਣੀਆਂ ਨੇ। ਕਿੱਡਾ ਖੂਬਸੂਰਤ ਘਰ ਜੀ ਬਣਿਆ, ਤਾਂ ਏਡਾ ਮਜ਼ਬੂਤ ਬਣਿਆ ਕਿ ਅੱਜ ਵੀ ਜਿਹੜਾ ਨਾ ਇੱਥੇ ਫੈਮਿਲੀ ਰਹਿ ਰਹੀ ਹੈ ਔਰ ਮਾਸ਼ਾਅੱਲਾ ਬਿਹਤਰੀਨ ਤਰੀਕੇ ਨਾਲ। ਇਹ ਪਿਛਲੇ ਇਹ ਦੇਖੋ ਤੁਸੀਂ, ਇਹ ਜਿਹੜੀ ਚਗਾਠ ਇਹਦੀ ਤੁਸੀਂ ਵੇਖੋ। ਤੇ ਅੱਜ ਕੱਲ੍ਹ ਦੇ ਕੋਈ ਬਣਾ ਸਕਦੇ ਇਸ ਤਰ੍ਹਾਂ। ਇਹ ਦੇਖੋ ਤੇ ਇਹ ਪਿੱਛੇ ਇੱਕ ਮਕਾਨ, ਇਹ ਛੱਤੀ ਵੀ ਪਿਛਲੇ ਜ਼ਮਾਨੇ ਦੀ ਲੱਕੜ ਦੀ। ਇਹ ਵੀ ਪੁਰਾਣੀ ਹੈ ਜੀ। ਵੇਖੋ ਜੀ ਇਹਨੂੰ ਵੀ 100 ਸਾਲ ਹੋ ਗਿਆ ਜੀ। ਆ ਛੱਤੀ ਜਿਹੜੀ ਬਣੀ ਹੈ ਤੇ ਅੱਜ ਵੀ ਇਸਤੇਮਾਲ ਹੋ ਰਹੀ ਹੈ। ਤੇ ਇਹ ਜਨਾਬ ਕੜੀਆਂ ਪਹਿਲੋਂ ਪਾਉਂਦੇ ਹੁੰਦੇ ਨੇ ਬਾਲਿਆਂ ਦੀ ਜਗ੍ਹਾ ਤੇ। ਆਹੋ ਇਹ ਦੇਖੋ। ਤੇ ਇਹ ਵੀ ਦੋਸਤੋ ਕੱਚਾ ਮਕਾਨ ਹੈ, ਪੁਰਾਣੇ ਜ਼ਮਾਨੇ ਦਾ ਕੱਚਾ ਮਕਾਨ। ਇਹ ਦੇਖੋ ਮਿੱਟੀ ਬਣੀ, ਮਿੱਟੀ ਨਾਲ, ਠੀਕ ਹੈ ਨਾ। ਇਹ ਇੱਟਾਂ ਨਜ਼ਰ ਆ ਰਹੀਆਂ ਨੇ ਵਿੱਚ ਤੁਹਾਨੂੰ, ਲੇਕਿਨ ਇਹ ਕੱਚੀਆਂ ਇੱਟਾਂ ਨੇ, ਠੀਕ ਹੈ। ਤੇ ਇਸ ਸਾਈਡ ਦੇ ਉੱਤੇ ਛੱਤਨ ਜਿਹਾ ਬਣਿਆ, ਇਹਦੇ ਵਿੱਚ ਸਮਾਨ ਸਮੂਨ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ। ਉਦੋਂ ਵੀ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸਨ, ਭਾਵੇਂ ਤਰੱਕੀ ਨਹੀਂ ਸੀ ਨਹੀਂ ਹੁੰਦਾ, ਜਦੀਦ ਦਾ ਉਹ ਨਹੀਂ ਸੀ ਹੁੰਦਾ, ਲੇਕਿਨ ਇੱਕ ਘਰ 'ਚ ਜੋ ਚੀਜ਼ਾਂ ਸਾਡੀਆਂ ਮਾਵਾਂ ਭੈਣਾਂ ਨੂੰ ਚਾਹੀਦੀਆਂ ਹੁੰਦੀਆਂ ਸੀ ਇਸਤੇਮਾਲ ਕਰਨ ਲਈ, ਉਹ ਹੁੰਦੀਆਂ ਸਨ। ਜਿਸ ਤਰ੍ਹਾਂ ਕਿ ਤੁਸੀਂ ਇਸ ਮਕਾਨ 'ਚ ਵੇਖ ਰਹੇ ਹੋ, ਇਹ ਗੋਹ ਕਿਉਂ ਦੇਣਾ ਥੱਲੇ ਥੋੜਾ ਥੋੜਾ, ਇਹ ਸਲਾਬਾਂ ਦੀ ਵਜ੍ਹਾ ਨਾਲ ਮਿੱਟੀ ਹੈ ਨਾ, ਇਹ ਦੇਖੋ। ਲੇਕਿਨ ਉਹ ਫੇਰ ਵੀ ਉਹਨਾਂ ਬੜਾ ਸਾਂਭਿਆ। ਤੇ ਇਹ ਜਨਾਬ ਕੱਚੇ ਮਕਾਨ ਨੇ ਜਿਹੜੇ ਅੱਜ ਵੀ 100 ਸਾਲ ਗੁਜ਼ਰ ਗਿਆ ਤੇ ਅੱਜ ਵੀ ਮੌਜੂਦ ਨੇ। ਗੋਹ ਕੇ ਇੱਥੇ ਜਿਨ੍ਹਾਂ ਬਣਾਏ ਸਨ, ਜਿਨ੍ਹਾਂ ਇੱਥੇ ਮਿੱਟੀਆਂ ਲਾਈਆਂ ਨੇ, ਉਹ ਲੋਕ ਵਿਚਾਰੇ ਹੁਣ ਪਤਾ ਨਹੀਂ ਕਿੱਥੇ ਹੋਣੇ ਨੇ, ਦੁਨੀਆ ਤੇ ਵੀ ਹੈ ਨੇ ਕਿ ਨਹੀਂ। अस्सलाम वालेकुम चाचा जी, की नाम है ਤੁਹਾਡਾ? ਮੇਰਾ ਨਾਮ ਜੀ ਮੁਹੰਮਦ ਬੂਟਾ ਜੀ। ਮੇਰੇ ਵਾਲਦ ਸਾਹਿਬ ਦਾ ਨਾਮ ਮਹਿਰ ਰਹਿਮਤ, ਮੇਰੇ ਦਾਦੇ ਦਾ ਨਾਮ ਸੀ ਮਹਿਰ ਜਮੀਤਾ ਤੇ ਮਹਿਰ ਕਸੀਟਾ, ਤੇ ਪੂਰਬ ਦੇ ਹੀ ਰਹਿਣ ਵਾਲੇ ਸਾਂ, ਠੀਕ ਹੈ। ਤੇ ਉਮਰਾ ਬੀਬੀ ਮੇਰੀ ਨਾਨੀ ਦਾ ਨਾਮ ਸੀ ਉਮਰ ਬੀਬੀ, ਠੀਕ ਹੈ। ਹਾਂਜੀ, ਮੇਰੇ ਨਾਨੇ ਨੇ ਬੱਕਰੀਆਂ ਰੱਖੀਆਂ ਹੁੰਦੀਆਂ ਹਨ। ਹਾਂਜੀ, ਕਿਉਂਕਿ ਉਹ ਪੁਰਾਣੀ ਦਾਸਤਾਨ ਹੀ ਤੁਹਾਨੂੰ ਇਸ ਵਾਸਤੇ ਸੁਣਾ ਰਿਹਾ ਕਿ ਉਹ ਜਾਣਦੇ ਹੋਣਗੇ ਜ਼ਰੂਰ ਇਨਸ਼ਾਅੱਲਾ। ਹਾਂਜੀ, ਤੇ ਪੂਰਬ ਦੇ ਹੀ ਰਹਿਣ ਵਾਲੇ ਆ, ਜੱਦੀ ਪੁਸ਼ਤੀ ਇੱਥੋਂ ਦੇ ਰਹਿਣ ਵਾਲੇ ਆ। ਕਿਹੜੇ ਪਿੰਡ ਨੇ ਨਾਲ ਬੱਠੇ ਜੇ, ਢੀਂਗਰਾਂ ਵਾਲੀ, ਨੰਗਲ, ਮੁੰਡੇ ਕੀ ਬੇਰੀਆਂ, ਸੋਧਰੇ ਕੇ, ਬੜਿਆਣਾ, ਸੰਗਤਪੁਰ, ਬੂਟਰ, ਭੱਡੇ, ਇਹ ਪਿੰਡ ਸਾਡੇ ਨਜ਼ਦੀਕ ਨੇ ਸਾਰੇ ਨਾਲ। ਤੇ ਤੁਹਾਡੀ ਵਾਲਦਾ ਸਾਹਿਬਾ ਜਿਹੜੀਆਂ ਨੂੰ ਕੀ ਦੱਸਦੀਆਂ ਨੇ ਇੱਥੇ, ਕਿਹੜੀ ਕਿਹੜੀ ਬਰਾਦਰੀ ਜਾਂ ਕੀ ਹਿਸਾਬ ਸੀ ਵੰਡ ਦੇ ਬਾਰੇ ਚ? ਮੇਰੀ ਵਾਲਦਾ ਇਹ ਦੱਸਦੀ ਹੈ ਕੀ ਨਾਮ ਉਹਨਾਂ ਦਾ ਸੀ? ਮੇਰੀ ਵਾਲਦਾ ਨਾਂ ਸੀ ਨੂਰ ਫਾਤਮਾ, ਉਮਰ ਬੀਬੀ ਦੀ ਧੀ ਸੀ, ਠੀਕ ਹੈ। ਚਿਰਾਗ ਦੀ ਧੀ ਜਿਹਨੇ ਬੱਕਰੀਆਂ ਰੱਖੀਆਂ ਹੁੰਦੀਆਂ ਸਨ। ਤੇ ਮੇਰੀ ਵਾਲਦਾ ਦੱਸਦੀ ਏ ਕਿ ਇੱਥੇ ਆਪਣਾ ਕੇਸਰ ਲੰਬੜ ਇੱਕ ਹੁੰਦਾ ਸੀ, ਤੇ ਇੱਕ ਆਪਣਾ ਸੀ ਕੇਸਰ ਲੰਬੜ, ਤੇ ਇੱਕ ਸੀ ਆਪਣਾ ਨਾਮ ਗੰਡਾ ਸਿੰਘ ਸੀ ਇੱਕ ਲੰਬੜਦਾਰ ਪੂਰਬ ਦਾ। ਹਾਂਜੀ, ਇਹ ਸਰਦਾਰ ਸਨ। ਹਾਂਜੀ, ਜੱਟ ਬਰਾਦਰੀ ਸੀ ਉਹਨਾਂ ਦੀ, ਜ਼ਮੀਨ ਭਾਂਡੇ ਵਾਲੇ ਲੋਕ ਸਨ। ਹਾਂਜੀ, ਤੇ ਇੱਕ ਉਹ ਟੀਟੀ ਬਾਬੂ ਹੁੰਦਾ ਸੀ, ਉਹ ਸਾਡੇ ਘਰ ਦੇ ਨਾਲ ਹੀ ਆਪਣਾ ਉਹਦਾ ਘਰ ਹੁੰਦਾ ਸੀ, ਉਹ ਵਜ਼ੀਰਾਬਾਦ ਸਟੇਸ਼ਨ ਦੇ ਉੱਤੇ ਹੁੰਦਾ ਸੀ। ਹਾਂਜੀ, ਫਿਰੋਜ਼ ਮਰਾਸੀ ਹੈ ਸੀ, ਉਹਦੇ 4 ਬੇਟੇ ਹਨ, 4 ਹੀ ਫੌਤ ਹੋ ਗਏ ਨੇ, ਆਪੀ ਵੀ ਫਿਰੋਜ਼ਾ ਫੌਤ ਹੋ ਗਿਆ, ਬਾਕੀ ਉਹਦੇ ਅੱਗੋਂ ਪੋਤਰੀਆਂ ਪੋਤਰੇ ਨੇ ਸਾਰੇ। ਉਹ ਠੀਕ ਕਹਿ ਰਹੇ ਹੋ, ਜੋ ਤੁਸੀਂ ਕਹਿੰਦੇ ਹੋ ਬਿਲਕੁਲ ਠੀਕ ਕਹਿੰਦੇ ਹੋ। ਹਾਂਜੀ, ਅੱਛਾ ਬਾਜੀ, ਇੱਥੇ ਸਾਰੇ ਆ ਘਰ ਜਿਹੜੇ ਨੇ ਇੱਥੇ ਪੁਰਾਣੇ ਹੁੰਦੇ ਸਨ? ਹਾਂਜੀ, ਤੁਸੀਂ ਵੇਖੇ ਨੇ ਕੁਝ ਪੁਰਾਣੇ ਘਰ? ਇਹ ਵੀ ਪੁਰਾਣਾ ਹੈ, ਅੱਛਾ, ਸਾਰੇ ਪੁਰਾਣੇ ਘਰ ਸਨ। ਦੇਖੋ ਜੀ,
ਆਹੋ ਜੀ ਹੁਣ ਵਕਤ ਚੇਂਜ ਹੁੰਦਾ ਜਾ ਰਿਹਾ। ਤੇ ਇੱਥੇ ਦੁਕਾਨਾਂ ਵੀ ਕੋਈ ਪੁਰਾਣੀਆਂ ਹੁੰਦੀਆਂ ਸਨ, ਪੁਰਾਣੇ ਦੌਰ ਦੀਆਂ। ਅੱਛਾ ਵਾਹ, ਅਸੀਂ ਕਿੱਧਰ ਜਾਣਾ? ਅੱਛਾ ਇਦਾਂ। ਇਹ ਤਾਂ ਪਹਿਲੇ ਤਾਂ ਪੁਰਾਣੀਆਂ ਬਾਰੀਆਂ ਵੇਖਿਆ ਭਰੀਆਂ ਵਾਲੀਆਂ ਆਹੋ ਜਿਹੜੀਆਂ ਪਹਿਲੀਆਂ ਹੁੰਦੀਆਂ। ਆ ਜੀ ਪਿੰਡ ਪੂਰਬ ਜੀ, ਤਹਿਸੀਲ ਪਸਰੂਰ ਦਾ ਪਿੰਡ, ਜ਼ਿਲ੍ਹਾ ਸਿਆਲਕੋਟ। ਜ਼ਿਲ੍ਹਾ ਸਿਆਲਕੋਟ। ਬਾਜੀ ਕਾਫੀ ਵੱਡਾ ਪਿੰਡ ਹੈ। ਬੜਾ ਵੱਡਾ ਇਹ ਵੀ ਖਰਾਉਣਾ ਹੀ ਤੇ ਤੁਹਾਡੇ ਮੀਆਂ ਕੀ ਕਰਦੇ ਨੇ? ਡਰਾਈਵਰ। ਅੱਛਾ, ਤੇ ਉਹ ਬਾਬਾ ਤੇ ਦੱਸਦਾ ਕਿ ਜੀ ਬਾਬਾ ਫਰੋਜ਼ ਜਿਹੜਾ ਬੜਾ ਸੁਣਾਉਂਦਾ ਹੁੰਦਾ ਸੀ ਤੇ ਨਗਦਾ, ਤੇ ਅੱਗੋਂ ਨਹੀਂ ਕਰਦੇ ਤੁਸੀਂ? ਕਰਦੇ ਮੇਰਾ ਜੇਠ ਕਰਦਾ ਅੱਛਾ, ਹਸਾਂਦਾ ਵੀ ਬੜਾ। ਬੜਾ ਇਹ ਜੀ ਚਲੋ ਓਏ ਆਸੂ ਤੇਰਾ ਬੂਟਾ ਮਾਰ ਅੱਛਾ ਇੱਥੋਂ ਤੱਕ ਹੋ ਗਿਆ। ਆ ਤੇ ਉਦੋਂ ਪਤਾ ਨਹੀਂ ਵਿੱਚ ਇੱਕ ਹੀ ਹੋਏ ਜਾਂ ਕੀ ਵੱਡਾ ਹੋਏ ਜਾਂ ਕੀ ਹਿਸਾਬ ਕਿਤਾਬ ਹੈ। ਹਾਂਜੀ ਜ਼ਾਹਰ ਉਹ ਤੇ ਫਿਰ ਉਹਨਾਂ ਨੂੰ ਪਤਾ ਨਾ। ਆ ਬਜ਼ੁਰਗਾਂ ਨੂੰ ਪਤਾ ਜਿਹੜੇ ਨਹੀਂ। ਤੇ ਇਹ ਜਨਾਬ ਤੇ ਤੁਹਾਡੇ ਬਜ਼ੁਰਗਾਂ ਨੇ ਇੱਥੇ ਜਦੋਂ ਵੇਖਿਆ ਸੀ ਉਦੋਂ ਪੱਕਾ ਹੀ ਸੀ ਮਕਾਨ ਕਿ ਕੱਚਾ ਸੀ? ਪੁਰਾਣਾ ਹੀ ਬਣਿਆ ਸੀ? ਕੱਚੇ ਸਨ ਉਹ ਵੀ ਕੱਚੇ ਸਨ, ਇਹ ਵੀ ਕੱਚੇ ਸਨ। ਅੱਛਾ ਅੱਛਾ ਅੱਛਾ, ਸਹੀ ਹੈ। ਤੇ ਫਿਰ ਤੁਸੀਂ ਬਣਾ ਲਏ ਜੋ ਵੀ ਮਤਲਬ ਕਰਕੇ? ਸਾਰੇ ਬਣਾ ਬਣੂ ਲਏ ਨੇ। ਅੱਛਾ ਅੱਛਾ, ਵਾਹ ਜੀ ਵਾਹ, ਕੀ ਹਾਲ ਜੀ? ਠੀਕ ਹੋ? ਸਹੀ ਹੈ। ਲੋ ਜੀ ਪਿਆਰੇ ਦੋਸਤ, ਐ ਸੀ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਲਾਈਕ ਸ਼ੇਅਰ ਕਰ ਦਿਓ ਤੇ ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਆਪਣੇ ਵੀਰ ਮਿੱਤਰ ਔਰੰਗਜ਼ੇਬ ਨੂੰ ਇਜਾਜ਼ਤ ਦਿਓ ਤੇ ਰੱਬ ਰਾਖਾ।